ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ 11 ਦਸੰਬਰ 2023, 26 ਮੱਘਰ ਨਾਨਕਸ਼ਾਹੀ ਸੰਮਤ 555। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਧਾਰਾ 370 ਤੋਂ। ਇਹਨੂੰ ਹਟਾਉਣ ਤੇ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਹੈ ਜੀ। ਦੇਖੋ, ਗੱਲ ਇਹ ਆ ਕਿ 4 ਸਾਲ ਤੋਂ ਉੱਤੇ ਦਾ ਸਮੇਂ ਹੋ ਗਿਆ ਜੀ। ਉਹ ਜਿਹੜਾ ਸਮਾਂ ਲੰਘਿਆ ਉਹ ਸਿਰਫ ਤੇ ਸਿਰਫ ਇਸੇ ਚੱਕਰ 'ਚ ਹੀ ਲੰਘ ਗਿਆ ਕਿਉਂਕਿ ਸੁਪਰੀਮ ਕੋਰਟ 'ਚ ਹਾਲੇ ਸੁਣਵਾਈ ਹੋਣੀ ਬਾਕੀ ਸੀਗੀ। ਸੁਪਰੀਮ ਕੋਰਟ ਨੇ ਬੜੀ ਦੇਰ ਬਾਅਦ ਇਸ ਮਾਮਲੇ ਨੂੰ ਸੁਣਨਾ ਸ਼ੁਰੂ ਕੀਤਾ ਤੇ ਅੱਜ ਫੈਸਲਾ ਅਖੀਰ ਦੇ ਵਿੱਚ ਸੁਣਾ ਦਿੱਤਾ। ਵੈਸੇ ਜਿਹੜੀ ਸੀ ਉਹ ਸਤੰਬਰ 'ਚ ਹੀ ਕੰਪਲੀਟ ਹੋ ਗਈ ਸੀਗੀ, ਬਸ ਫੈਸਲਾ ਜਿਹੜਾ ਰਿਜ਼ਰਵ ਕੀਤਾ ਹੋਇਆ ਸੀਗਾ ਉਸਨੂੰ ਸੁਣਾਉਣਾ ਬਾਕੀ ਸੀਗਾ। ਧਾਰਾ 370 ਅੱਜ ਤੋਂ ਸਮਝ ਲਓ ਕਿ ਪੂਰੀ ਤਰ੍ਹਾਂ ਹੀ ਖਤਮ ਹੋ ਗਈ। ਪਹਿਲਾਂ ਇੱਕ ਤਰ੍ਹਾਂ ਨਾਲ ਇਹ ਸੀਗਾ ਕਿ ਸੁਪਰੀਮ ਕੋਰਟ ਦਾ ਸਹਾਰਾ ਸੀਗਾ, ਬਹੁਤ ਸਾਰੀਆਂ ਪਟੀਸ਼ਨਾਂ ਉੱਥੇ ਪਈਆਂ ਸਨ ਕਿ ਸ਼ਹਿਰ ਸੰਵਿਧਾਨਕ ਕਰਾਰ ਦੇ ਦੇਵੇਗੀ, ਪਰ ਅੱਜ ਬਹੁਤ ਸੀਨੀਅਰ ਜੱਜ ਜਿਹੜੇ ਸੁਪਰੀਮ ਕੋਰਟ ਦੇ, ਉਹਨਾਂ ਦੀ ਸੰਵਿਧਾਨਕ ਬੈਂਚ ਨੇ ਇੱਕ ਕਹਿ ਲਓ ਕਿ ਇਹੋ ਜਿਹਾ ਫੈਸਲਾ ਦਿੱਤਾ ਜਿਹੜਾ ਸਰਬਸਹਿਮਤੀ ਨਾਲ ਹੀ ਦਿੱਤਾ ਹੈ। ਬੜਾ ਲੰਮਾ ਚੌੜਾ ਵਿਸਤਾਰਤ ਫੈਸਲਾ ਹੈ। ਇਸਨੂੰ ਜੇ ਆਪਾਂ ਪੜ੍ਹਨ ਬੈਠੀਏ ਤੇ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਤਾਂ ਕਈ ਦਿਨ ਲੱਗ ਜਾਣਗੇ ਕਿਉਂਕਿ ਵਕੀਲ ਕਾਨੂੰਨੀ ਭਾਸ਼ਾ ਬਿਹਤਰ ਪੜ੍ਹਦੇ ਆ। ਪਰ ਇਸ ਫੈਸਲੇ ਦਾ ਜਿਹੜਾ ਤੱਤ ਸਾਰਿਆ ਉਹ ਇਹੋ ਆ ਕਿ ਅਸਲ 'ਚ ਜਦੋਂ ਇਹ ਬਹਿਸ ਹੋਈ ਸੀ 12 ਕਿ 14 ਦਿਨ ਲਗਾਤਾਰ ਚੱਲੀ ਹੈ ਜਿਹੜੀ, ਉਹਦੇ ਵਿੱਚ ਟੋਟਲ 7 ਸਵਾਲ ਸਨ ਸੁਪਰੀਮ ਕੋਰਟ ਦੇ ਸਾਹਮਣੇ। ਜੀ। ਫਿਰ ਵੱਖ-ਵੱਖ 7 ਸਵਾਲਾਂ ਦੇ ਜਿਹੜੇ ਜਵਾਬ ਲੱਭੇ ਗਏ, ਉਹਨਾਂ ਦੇ ਪੱਖ ਜਾਂ ਵਿਰੋਧ ਦੇ ਵਿੱਚ ਦਲੀਲਾਂ ਦਿੱਤੀਆਂ ਗਈਆਂ। ਸਭ ਤੋਂ ਵੱਡਾ ਜਿਹੜਾ ਮਾਮਲਾ ਸੀਗਾ ਤਾਂ ਉਹ ਸੀਗਾ ਕਿ ਕੀ 370 ਜਿਹੜੀ ਹੈ ਸਥਾਈ ਹੈ ਜਾਂ ਅਸਥਾਈ ਹੈ। ਤਾਂ ਉਹਦੇ 'ਚ ਸੁਪਰੀਮ ਕੋਰਟ ਨੇ ਅਖੀਰ ਕਿਹਾ ਕਿ ਇਹ ਅਸਥਾਈ ਸੀ, ਪੱਕੇ ਤੌਰ ਤੇ ਨਹੀਂ ਹੈ। ਠੀਕ ਹੈ ਜੀ। ਦੂਜੀ ਗੱਲ ਕਿ ਦੇਖੋ, ਅਸਲ 'ਚ ਜੋ ਭਾਜਪਾ ਕਰਦੀ ਆ, ਮੈਂ ਵਾਰ-ਵਾਰ ਕਹਿਣਾ ਕਿ ਬਹੁਤ ਹੀ ਇਹ ਚਾਲਾਕੀ ਨਾਲ, ਬਰੀਕੀ ਨਾਲ ਕਰਦੇ ਆ। RSS ਇਸ ਤਰ੍ਹਾਂ ਅੱਗੇ ਵਧ ਰਹੀ, ਵੈਸੇ ਕਿਉਂਕਿ ਇਹ ਤੇ ਉਹਨਾਂ ਦਾ ਕੋਰ ਏਜੰਡਾ ਹੈ। ਉਹਨਾਂ ਨੇ 47 ਤੋਂ ਬਾਅਦ ਹੀ ਇਹਦੀ ਮੁਖਾਲਫਤ ਕਰਨੀ ਸ਼ੁਰੂ ਕਰ ਦਿੱਤੀ ਸੀ। ਜਵਾਹਰ ਲਾਲ ਨਹਿਰੂ ਦੀਆਂ ਕੁਝ ਗਲਤੀਆਂ ਸੀਗੀਆਂ ਜਿਹਦੇ ਕਰਕੇ ਹੁਣ ਇਹਦੇ ਤੇ ਕਾਫੀ ਲੰਮੀ ਚੌੜੀ ਬਹਿਸ ਵੀ ਕੀਤੀ ਜਾ ਸਕਦੀ ਆ ਕਿ ਕੀ ਇਹਦਾ ਫਾਇਦਾ ਹੋਇਆ ਕਸ਼ਮੀਰੀਆਂ ਨੂੰ ਜਾਂ ਉਲਟਾ ਨੁਕਸਾਨ ਹੋਇਆ ਜੀ। ਇਹ ਵੀ ਗੱਲ ਵੇਖਣ ਵਾਲੀ ਆ ਕਿਉਂਕਿ ਉਹ ਨਾ ਤਾਂ ਇੰਡੀਆ ਦੇ ਨਾਲ ਰਚ ਮਿਚ ਸਕੇ ਤੇ ਨਾ ਹੀ ਆਪਣੀ ਅਲੈਦਗੀ ਰੱਖ ਸਕੇ। ਸੋਚਣਾ ਤੇ ਇਹ ਵੀ ਬਣਦਾ ਹੈ ਨਾ। ਸੋ ਗੱਲ ਇਹ ਆ ਕਿ ਨਾ ਤਾਂ ਅਲੈਦਗੀ ਕਾਇਮ ਰਹੀ ਤੇ ਨਾ ਹੀ ਉਹਨਾਂ ਨੂੰ ਮਤਲਬ ਕਿ ਰਚਨ ਵਿਚਣ ਦਾ ਮੌਕਾ ਮਿਲਿਆ। ਸੰਵਿਧਾਨ ਤੁਸੀਂ ਵੱਖਰਾ ਦੇ ਦਿੱਤਾ, ਝੰਡਾ ਉਹਨਾਂ ਦਾ ਆਪਣਾ ਵੱਖਰਾ ਸੀਗਾ, ਵਿਧਾਨ ਸਭਾ ਦਾ ਕਾਰਜਕਾਲ 6 ਸਾਲ ਦਾ ਸੀਗਾ। ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਸੋਚਣਾ ਵਿਚਾਰਨ ਦਾ ਵਿਸ਼ਾ ਹੈ। ਤਾਂ ਕਹਿਣ ਦਾ ਭਾਵ ਇਹੋ ਆ ਕਿ 370 ਨੂੰ ਜਿਸ ਤਰ੍ਹਾਂ ਹਟਾਇਆ ਇਹਨਾਂ ਨੇ, ਉਹਦੀ ਵੀ ਇੱਕ ਮਿਸਾਲ ਲਵੋ। ਇਹਨਾਂ ਨੇ ਇਹਦੇ ਵਿੱਚੋਂ ਹੀ ਇੱਕ ਕੁੰਡੀ ਫੜੀ ਕਿ ਦੇਖੋ, ਸੰਵਿਧਾਨ ਸਭਾ ਇੰਡੀਆ ਵਾਸਤੇ ਬਣੀ ਸੀ, ਇੱਕ ਸੰਵਿਧਾਨ ਸਭਾ ਜਿਹੜੀ ਉਹ ਕਸ਼ਮੀਰ ਵਾਸਤੇ ਬੈਠੀ। ਸੰਵਿਧਾਨ ਸਭਾ ਜਿਹੜੀ ਸੀਗੀ ਉਹ ਬਾਅਦ ਦੇ ਵਿੱਚ ਲਾ ਲਓ 55-57 ਚ ਫਿਰ ਖਤਮ ਹੋ ਗਈ।
ਇਹਦੇ ਵਿੱਚ ਹੀ ਪ੍ਰੋਵੀਜ਼ਨ ਹੈ ਇੱਕ, ਜਿਹੜੀ ਘੁੰਡੀ ਇਹਨਾਂ ਨੇ ਫੜੀ, ਮੈਂ ਤੁਹਾਨੂੰ ਸਾਰੇ ਤੱਤਸਾਰ ਕੱਢ ਦਿੰਦਾ ਕਹਾਣੀ ਦਾ ਕਿ ਕਿਸ ਤਰ੍ਹਾਂ ਕੰਮ ਕੀਤੇ ਜਾਂਦੇ ਆ। ਇਹਨਾਂ ਨੇ ਘੁੰਡੀ ਫੜੀ ਕਿ ਉਹਦੇ ਵਿੱਚ ਇਹ ਪ੍ਰੋਵੀਜ਼ਨ ਆ ਕਿ ਰਾਸ਼ਟਰਪਤੀ, ਮਤਲਬ ਕਿ ਅਖੀਰਲੇ ਦਸਤਖਤ ਰਾਸ਼ਟਰਪਤੀ ਦੇ ਹੀ ਹੁੰਦੇ ਆ ਨਾ, ਰਾਸ਼ਟਰਪਤੀ ਹੈ ਜਿਹੜਾ, ਉਹ ਸੰਵਿਧਾਨ ਸਭਾ ਦੀ ਸਹਿਮਤੀ ਦੇ ਨਾਲ ਇਹਨੂੰ ਖਤਮ ਕਰ ਸਕਦਾ ਹੈ, ਕਿਉਂਕਿ ਇਹ ਸਥਾਈ ਤਾਂ ਹੈ ਨਹੀਂ ਸੀ, ਅਸਥਾਈ ਪ੍ਰਬੰਧ ਸੀਗਾ। ਪਰ ਇਹਦੇ ਵਾਸਤੇ ਇੱਕ ਪ੍ਰਬੰਧ ਹੋਰ ਕਰ ਦਿੱਤਾ ਗਿਆ ਕਿ ਸੰਵਿਧਾਨ ਸਭਾ ਦੀ ਮਨਜ਼ੂਰੀ ਦੇ ਨਾਲ। ਇਹਨਾਂ ਨੇ ਜਿਹੜੀ ਕੁੰਡੀ ਫੜੀ, ਇਹਨਾਂ ਨੇ ਆਖਿਆ ਸੰਵਿਧਾਨ ਸਭਾ ਤੇ ਹੈ ਹੀ ਨਹੀਂ, ਹੁਣ ਸੰਵਿਧਾਨ ਸਭਾ ਕਿੱਥੋਂ ਲਿਆਓਗੇ ਜੀ, ਸੰਵਿਧਾਨ ਸਭਾ ਤੇ ਹੈ ਨਹੀਂ, ਉਹ ਤਾਂ ਖਤਮ ਹੋ ਗਈ ਉਦੋਂ ਹੀ। ਸੋ ਇਹਨਾਂ ਨੇ ਉਹਦੀ ਜਗ੍ਹਾ ਤੇ ਜੋ ਲੋਕ ਸਭਾ ਰਾਜ ਸਭਾ ਉਹ ਕਰ ਦਿੱਤੀ ਕਿ ਦੇਖੋ ਜੀ ਬਿੱਲ ਪਾਸ ਹੋ ਕੇ ਗਿਆ ਜਾਂ ਕਾਨੂੰਨ ਪਾਸ ਹੋ ਕੇ ਗਿਆ ਤੇ ਰਾਸ਼ਟਰਪਤੀ ਨੇ ਮੋਹਰ ਲੱਗੀ ਹੈ ਤੇ ਦੈਟਸ ਇਟ। ਮਤਲਬ ਕਿ ਘੁੰਡੀ ਵੇਖੋ ਕੀ ਬੜੀ, ਉਸੇ ਚੀਜ਼ ਦੇ ਨਾਲ ਹੀ ਉਸ ਚੀਜ਼ ਨੂੰ ਖਤਮ ਕਰ ਦਿੱਤਾ ਜਿਹੜੀ ਚੀਜ਼ ਦਾ ਇਹਨਾਂ ਨੇ ਪਹਿਲਾਂ ਕਿਹਾ ਹੋਇਆ ਸੀਗਾ। ਮੇਨ ਗੱਲ ਇਹ ਸੀ ਜੀ ਜੀ। ਤਾਂ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਸੀਗੀਆਂ ਸੁਪਰੀਮ ਕੋਰਟ ਦੇ, ਵੈਸੇ ਮੈਂ ਜਿਵੇਂ ਕਿਹਾ ਕਿ 7 ਐਸੇ ਸਵਾਲ ਸੀਗੇ ਜਿਹਦੇ ਤੇ ਸੁਪਰੀਮ ਕੋਰਟ ਨੇ ਜਵਾਬ ਤੈਅ ਕਰਨੇ ਸੀਗੇ। ਉਹਦੇ ਵਿੱਚ ਬਥੇਰਾ ਕੁਝ ਸੀਗਾ, ਪਰ ਸਭ ਤੋਂ ਵੱਡਾ ਇਹੀ ਸੀਗਾ ਕਿ ਜਿਸ ਤਰੀਕੇ ਦੇ ਨਾਲ 370 ਹਟੀ, ਹਾਲਾਂਕਿ ਇੱਕ ਇਹ ਵੀ ਨੁਕਤਾ ਵਿੱਚ ਵਿਚਾਰਿਆ ਗਿਆ ਕਿ ਜਿਸ ਤਰ੍ਹਾਂ ਹਟਾਇਆ ਗਿਆ ਕਿ ਚਰਚਾ ਹੋਣੀ ਚਾਹੀਦੀ ਸੀਗੀ ਇਹਦੇ 'ਚ, ਲੋਕ ਸਭਾ 'ਚ, ਰਾਜ ਸਭਾ 'ਚ, ਉਹ ਤਰੀਕਾਕਾਰੀ ਠੀਕ ਨਹੀਂ ਹੈਗੀ, ਉਹ ਤਰੀਕਾਕਾਰੀ ਜਿਹੜੀ ਆ ਉਹ ਜਾਇਜ਼ ਨਹੀਂ ਹੈਗੀ। ਤੇ ਫਿਰ ਇਸ ਤੋਂ ਇਲਾਵਾ ਅੱਜ ਦੇ ਫੈਸਲੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪੂਰਨ ਰਾਜ ਦਾ ਉਹਨਾਂ ਨੂੰ ਦਰਜਾ ਵਾਪਸ ਮਿਲੇਗਾ। 30 ਸਤੰਬਰ ਤੱਕ ਚੋਣ ਕਮਿਸ਼ਨ ਨੂੰ ਹਦਾਇਤ ਆ ਕਿ ਤੁਸੀਂ ਜਾ ਕੇ ਇਲੈਕਸ਼ਨ ਕਰਵਾਉਣਾ। ਉਹ ਤੇ ਵੈਸੇ ਮੈਨੂੰ ਲੱਗਦਾ ਕਿ ਲੋਕ ਸਭਾ ਦੇ ਨਾਲ ਹੀ ਹੋ ਜਾਣਾ ਜੰਮੂ ਕਸ਼ਮੀਰ ਦਾ ਇਲੈਕਸ਼ਨ, ਕਿਉਂਕਿ ਹੱਦਬੰਦੀ ਹੋ ਗਈ ਆ ਉੱਥੇ, ਹੱਦਬੰਦੀ ਤਕਰੀਬਨ ਪੂਰੀ ਆ ਤੇ ਕੋਈ ਅੜਕਾ ਤੇ ਲੱਗਦਾ ਨਹੀਂ ਹੈ ਕਿ ਇਲੈਕਸ਼ਨ ਦਾ ਕੋਈ ਹੋਰ ਰਹਿ ਜਾਏਗਾ। ਸੋ ਇਹ ਕਹਾਣੀ ਹੈ, ਧਾਰਾ 370 ਜਿਹੜੀ ਸੀਗੀ ਉਹਨੂੰ ਖਤਮ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇੱਕੋ ਇੱਕ ਆਸ ਸੀਗੀ ਕਿ ਸੁਪਰੀਮ ਕੋਰਟ ਸ਼ਾਇਦ 370 ਨੂੰ ਜਿਸ ਤਰ੍ਹਾਂ ਹਟਾਇਆ ਗਿਆ, ਮਨਸੂਖ ਕੀਤਾ ਗਿਆ, ਕਿ ਇਸ ਨੂੰ ਗੈਰ ਕਾਨੂੰਨੀ ਜਾਂ ਗੈਰ ਸੰਵਿਧਾਨਕ ਕਰਾਰ ਦੇ ਦੇਗੀ, ਪਰ ਐਸਾ ਨਹੀਂ ਹੋਇਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਬਹੁਤ ਚਲਾਕੀ ਦੇ ਨਾਲ ਸਾਰੇ ਕੰਮ ਕੀਤੇ ਆ। ਸਰਕਾਰ ਪਹਿਲਾਂ ਉੱਥੇ ਬਣਾਈ, ਫਿਰ ਸਰਕਾਰ ਆਪ ਹੀ ਜਿਸ ਤਰੀਕੇ ਦੇ ਨਾਲ ਬਾਹਰ ਨਿਕਲੇ, ਫਿਰ ਉਸ ਤੋਂ ਇਲਾਵਾ ਸਤਿਆਪਾਲ ਮਲਿਕ ਜਿਸ ਤਰ੍ਹਾਂ ਉਹ ਪੇਸ਼ਕਸ਼ ਵੀ ਗਈ ਪਰ ਉਹਨਾਂ ਨੇ ਸੁਣੀ ਨਹੀਂ ਹੈ। ਉਹ ਸਾਰਾ ਐਪੀਸੋਡ ਵਾਪਰਨ ਤੋਂ ਬਾਅਦ ਜਿਸ ਤਰੀਕੇ ਨਾਲ ਅੱਗੇ ਵਧਿਆ, ਮਤਲਬ ਕਿ ਪੂਰਾ ਕੰਮ ਕਰ ਗਏ। ਤੋ ਸੁਪਰੀਮ ਕੋਰਟ ਦੇ ਸਾਹਮਣੇ ਜਿਹੜੀਆਂ ਗੱਲਾਂ ਸੀਗੀਆਂ, ਸੁਪਰੀਮ ਕੋਰਟ ਨੇ ਉਹਨਾਂ ਗੱਲਾਂ ਨੂੰ ਵਿਚਾਰ ਕੇ ਇਹ ਨਿਰਣਾ ਦੇ ਦਿੱਤਾ ਕਿ ਧਾਰਾ 370 ਜਿਹੜੀ ਹਟਾਈ ਗਈ ਆ ਉਹ ਜਾਇਜ਼ ਆ। ਹੁਣ ਬਾਕੀ ਕਸ਼ਮੀਰ ਤੇ ਇਹਦਾ ਕੀ ਅਸਰ ਪਏਗਾ ਕੀ ਨਹੀਂ ਪਏਗਾ, ਇਹ ਤੇ ਬਾਅਦ ਚ ਹੁਣ ਸਮਝ ਤੈਅ ਕਰੇਗਾ ਕਿ ਕੀ ਕੋਈ ਉੱਥੇ ਕੋਈ ਇਸ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਤੇ ਨਹੀਂ ਹੋਏਗਾ ਜਿਹਦੇ ਵਿੱਚ ਅਸ਼ਾਂਤੀ ਫੈਲਣ ਦਾ ਕਿਤੇ ਖਦਸ਼ਾ ਰਹੇ। ਪਰ ਫਿਲਹਾਲ ਕੋਈ ਇਹੋ ਜਿਹੀ ਖਬਰ ਨਹੀਂ। ਹਾਂ, ਪ੍ਰਤੀਕਰਮ ਆ ਰਹੇ ਆ, ਜਿਵੇਂ ਉਮਰ ਅਬਦੁੱਲਾ ਦਾ ਪ੍ਰਤੀਕਰਮ ਜਿਹੜਾ ਸੀ ਬੜਾ ਉਦਾਸ ਜਿਹਾ ਸੀਗਾ ਕਿ ਇਹ ਸ਼ਾਇਦ ਇਹ ਸ਼ਾਮ ਹੈ, ਸ਼ਾਮ ਹੀ ਹੈ, ਕੁਛ ਇਸ ਤਰ੍ਹਾਂ ਦਾ ਉਹ ਲਿਖ ਰਹੇ ਸਨ। तो कहने का मतलब ये है कि ये गम की शाम है, शाम ही है क्या, कुछ इस तरह ਦੇ ਉਹਨਾਂ ਨੇ ਸ਼ਬਦ ਲਿਖੇ ਸੀਗੇ। ਤਾਂ ਕੁਛ ਨੇ ਇਹਦੇ ਤੇ ਖੁਸ਼ੀ ਪ੍ਰਗਟਾਈ ਆ। ਬਾਕੀ ਹੁਣ ਵੇਖੋ ਕੱਲ ਨੂੰ ਪਤਾ ਲੱਗੇਗਾ ਕਿ ਕਸ਼ਮੀਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ। ਬਹਰਹਾਲ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਹੈ, ਪਰ ਇਸ ਫੈਸਲੇ ਤੇ ਚਿੰਤਨ, ਇਤਿਹਾਸ ਦੇ ਵਿੱਚੋਂ ਵਿਸ਼ਲੇਸ਼ਣ ਬਥੇਰਾ ਕੁਛ ਨਿਕਲੇਗਾ, ਲੋਕ ਰਿੜਕਣਗੇ। ਪਰ ਭਾਜਪਾ ਵਾਲਿਆਂ ਨੇ ਕਹਿ ਲਓ ਕਿ ਜਿਹੜਾ ਕੰਮ ਕੀਤਾ ਸੀਗਾ ਉਹਦੇ ਚ ਹੁਣ ਇੱਕ ਚੀਜ਼ ਹੋਰ ਵੀ ਹੈ ਨਾ ਕਿ 2024 ਤੋਂ ਪਹਿਲਾਂ ਇਹਨਾਂ ਦੇ ਖਾਤੇ 'ਚ ਤੇ ਇੱਕ ਹੋਰ ਚੀਜ਼ ਜੁੜ ਗਈ ਹੈ ਤੁਹਾਡੇ ਸਾਹਮਣੇ ਜੀ। ਤੇ ਮਿੰਟ ਜੀ ਗੱਲ ਕਰੀਏ ਵਾਘਾ ਬਾਰਡਰ ਦੀ, ਕੇਂਦਰ ਨੂੰ ਕਹਿੰਦੇ ਵਪਾਰਕ ਉਦੇਸ਼ਾਂ ਦੇ ਲਈ ਵਾਘਾ ਬਾਰਡਰ ਖੁੱਲਣਾ ਚਾਹੀਦਾ ਜੀ। ਦੇਖੋ, ਇਹ ਸੰਤ ਸੀਚੇਵਾਲ ਹੋਰਾਂ ਨੇ ਅੱਜ ਮੁੱਦਾ ਚੁੱਕਿਆ ਹੈ। ਚੰਗੀ ਗੱਲ ਹੈ ਕਿ ਘੱਟੋ ਘੱਟ ਕੁਝ ਮੈਂਬਰ ਪਾਰਲੀਮੈਂਟ ਸਾਡੇ ਉੱਥੇ ਬੋਲ ਰਹੇ ਨੇ, ਵਧੀਆ ਗੱਲ ਕਰ ਰਹੇ ਆ। ਤਾਂ ਇਹਨਾਂ ਨੇ ਇੱਕ ਤੇ ਇਹ ਗੱਲ ਕਹੀ ਆ ਕਿ ਜਿਸ ਤਰੀਕੇ ਨਾਲ ਇਹ ਬੰਦ ਕੀਤਾ ਪਿਆ ਬਾਰਡਰ, ਉਹਦੇ ਨਾਲ ਵਪਾਰਕ ਕੁਝ ਹਿੱਤ ਜਿਹੜੇ ਆ ਨੁਕਸਾਨੇ ਜਾ ਰਹੇ ਆ। ਸੋ ਇਹ ਜ਼ਰੂਰੀ ਹੈ ਕਿ ਇਸ ਮਾਮਲੇ ਦੇ ਵਿੱਚ ਜੇਕਰ ਅੱਗੇ ਵਧਿਆ ਜਾਵੇ, ਵਾਘਾ ਬਾਰਡਰ ਖੋਲ ਦਿੱਤਾ ਜਾਵੇ ਤੇ ਪੰਜਾਬ ਨੂੰ ਜਾਂ ਪੰਜਾਬ ਦੀ ਆਰਥਿਕਤਾ ਨੂੰ ਚੰਗਾ ਠੁਮਣਾ ਮਿਲੇਗਾ।
ਨਾਲ ਇਹਨਾਂ ਨੇ MSP ਗਾਰੰਟੀ ਕਾਨੂੰਨ ਜਿਹੜਾ ਸੀਗਾ ਉਹ ਸਾਰੀਆਂ ਫਸਲਾਂ ਤੇ ਲਾਗੂ ਕਰਵਾਉਣ ਦਾ ਇਹਨਾਂ ਨੇ ਕਿਹਾ ਕਿ ਉਹ ਜ਼ਰੂਰੀ ਆ। ਮੋਦੀ ਸਰਕਾਰ ਸਿਰਫ ਰਸਮੀ ਤੌਰ ਤੇ MSP ਦਾ ਐਲਾਨ ਕਰਦੀ ਆ, ਜਦ ਕਿ ਇਹਦੇ ਵਿੱਚ ਕੋਈ ਗਰੰਟੀ ਨਹੀਂ ਹੈ ਕਿ MSP ਮਿਲੇਗਾ। ਉਹਨਾਂ ਨੇ ਇੱਕ ਮੱਕੀ ਦੀ ਮਿਸਾਲ ਵੀ ਦਿੱਤੀ ਆ ਕਿ 1962 ਰੁਪਏ ਪ੍ਰਤੀ ਕੁਇੰਟਲ MSP ਦਾ ਐਲਾਨ ਕੀਤਾ ਹੋਇਆ, ਪਰ ਕਿਸਾਨਾਂ ਤੋਂ ਇਹ ਮਹਿਜ਼ 700 ਤੋਂ ਲੈ ਕੇ 1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੀ ਖਰੀਦੀ ਜਾ ਰਹੀ। ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਤੇ ਸਿਫਾਰਿਸ਼ਾਂ ਨੂੰ ਲਾਗੂ ਕਰਨਾ, ਖੇਤੀ ਸੈਕਟਰ 'ਚ ਸੁਧਾਰ ਕਰਨਾ, ਲਾਹੇਵੰਦ ਧੰਦਾ ਖੇਤੀ ਨੂੰ ਬਣਾਉਣਾ, ਇਹ ਇਹਨਾਂ ਨੇ ਇੱਥੇ ਨੁਕਤੇ ਚੁੱਕੇ ਆ ਕਿ ਸਵਾਮੀਨਾਥਨ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਏਗੀ। ਖੈਰ ਚਲੋ ਵਧੀਆ ਗੱਲ ਆ, ਇਹਨਾਂ ਨੇ ਮੁੱਦੇ ਚੁੱਕੇ। ਅੱਜ ਪਾਠਕ ਸਾਹਿਬ ਵੀ ਬੋਲੇ ਸਨ ਤੇ ਪਾਠਕ ਸਾਹਿਬ ਹੋਰਾਂ ਨੇ ਵੀ ਜਿਹੜੇ ਫੰਡ ਰੋਕੇ ਆ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ, ਉਹਦੇ ਤੇ ਉਹਨਾਂ ਨੇ ਕਾਫੀ ਵਧੀਆ ਸਪੀਚ ਦੇ ਕੇ ਵਧੀਆ ਢੰਗ ਦੇ ਨਾਲ ਮੁੱਦਾ ਚੁੱਕਿਆ। ਪਰ ਵਾਹਗਾ ਬਾਰਡਰ ਵਾਲਾ ਤੇ ਬਿਲਕੁਲ ਇਹਨਾਂ ਦਾ ਸਹੀ ਹੈ ਫੈਸਲਾ। ਇਹ ਫੈਸਲਾ ਨਹੀਂ ਕਹਿ ਸਕਦੇ ਇਹਨਾਂ ਦਾ, ਚਲੋ ਇਹਨਾਂ ਦੀ ਤਾਂ ਅਪੀਲ ਹੀ ਆ, ਪਰ ਹੁਣ ਉਹ ਸਰਕਾਰਾਂ ਨੇ ਕਰਨਾ ਹੈ ਨਾ। ਆਪਾਂ ਦੇਖਦੇ ਹਾਂ ਕਿ ਵਪਾਰ ਜਿਹੜਾ ਉਹ ਹੋਰ ਰਸਤਿਆਂ ਰਾਹੀਂ ਤਾਂ ਹੋ ਜਾਂਦਾ ਹੈ, ਇਹ ਬੰਦ ਕਰੀ ਬੈਠੇ ਆ। ਹਾਲ ਦੀ ਘੜੀ ਜਿਸ ਤਰ੍ਹਾਂ ਦਾ ਮਾਹੌਲ ਹੈ, ਮੈਨੂੰ ਨਹੀਂ ਲੱਗਦਾ ਕਿ ਨੇੜਲੇ ਭਵਿੱਖ 'ਚ ਆਪਾਂ ਵੇਖੀਏ ਇਸ ਤਰ੍ਹਾਂ ਦਾ ਜਿਹੜਾ ਕੋਈ ਵਪਾਰ ਦਾ ਲੈਣ ਦੇਣ ਜਿਹੜਾ ਉਹ ਚੱਲ ਪਵੇ। ਤਾਂ ਫਿਲਹਾਲ ਇਹਨਾਂ ਨੇ ਮੰਗ ਜ਼ਰੂਰ ਰੱਖੀ ਆ, ਮੁੱਦਾ ਜ਼ਰੂਰ ਚੱਕਿਆ ਉੱਥੇ ਸੰਤ ਬਲਵੀਰ ਸਿੰਘ ਸੀਚੇਵਾਲ ਹੋਣਾ। ਬੰਬੇ ਕਰਾਚੀ ਤਾਂ ਖੁੱਲਾ ਮਿੰਟੂ ਜੀ, ਉਧਰ ਦੀ ਤਾਂ ਹੁੰਦਾ ਵਪਾਰ। ਹਾਂਜੀ, ਉੱਥੇ ਸਮੁੰਦਰੀ ਮਾਰਗ ਹੈ ਨਾ, ਸਮੁੰਦਰੀ ਮਾਰਗ ਰਾਹੀਂ ਤਾਂ ਹੋ ਰਿਹਾ ਹੈ, ਉਹ ਥੋੜਾ ਬਹੁਤਾ ਜਿਹੜਾ ਉਹ ਚੱਲਦਾ ਹੈ ਜੀ। ਤੇ ਕਿਸਾਨਾਂ ਵੱਲੋਂ ਵੱਡਾ ਸੰਘਰਸ਼ ਛੇੜਨ ਦੀ ਤਿਆਰੀ ਹੈ ਮਿੰਟੂ ਜੀ। ਦੇਖੋ ਕਿਸਾਨਾਂ ਦਾ ਜਿੱਥੋਂ ਤੱਕ ਮਸਲਾ ਹੈ, ਇਹਨਾਂ ਦਾ ਸੰਘਰਸ਼ ਹੁਣ 2024 ਤੋਂ ਪਹਿਲਾਂ ਇੱਕ ਤਾਂ ਹੋਏਗਾ ਵੱਡਾ, ਜਿੱਥੇ ਸਾਫ਼ ਆ, ਸਪਸ਼ਟ ਆ। ਤਾਂ ਉਹਦੀ ਹੁਣ ਰੂਪ ਰੇਖਾ ਥੋੜੀ ਜੀ ਸਾਹਮਣੇ ਆ ਗਈ ਆ। ਅੱਜ ਇਹਨਾਂ ਨੇ ਐਲਾਨ ਕੀਤਾ ਹੈ ਕਿ 2 ਵੱਡੇ ਪ੍ਰਦਰਸ਼ਨ ਹੋਣਗੇ, 2 ਜਨਵਰੀ ਨੂੰ ਮਾਝੇ 'ਚ ਅੰਮ੍ਰਿਤਸਰ ਤੇ 6 ਨੂੰ ਇੱਧਰ ਮਾਲਵੇ 'ਚ ਯਾਨੀ ਬਠਿੰਡਾ 'ਚ ਇਹ ਵੱਡੇ ਇਕੱਠ ਹੋਣਗੇ। ਇਕੱਠ ਤੋਂ ਭਾਵ ਇਹ ਆ ਕਿ ਹੁਣ ਕਣਕਾਂ ਕੁਣਕਾਂ ਬੀਜੀਆਂ ਜਾਣਗੀਆਂ ਜਦ ਤੱਕ, ਤੇ ਲੋਕ ਜਿਹੜੇ ਆ ਥੋੜੇ ਵਿਹਲੇ ਹੋ ਜਾਣਗੇ। ਫਿਰ ਉਸ ਤੋਂ ਬਾਅਦ ਮਤਲਬ ਕਿ ਇੱਕ ਵਾਰੀ ਤਾਕਤ ਜਿਹੜੀ ਆ ਨਾ ਜੋਈ ਜਾਏਗੀ, ਵੇਖਿਆ ਜਾਊਗਾ ਕਿ ਕਿੰਨਾ ਕੁ ਕਾਡਰ ਜਿਹੜਾ ਉਹ ਐਕਟਿਵ ਹੈ, ਕਿੰਨੇ ਕੁ ਤੁਰਦੇ ਆ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜਾ ਸੀਗਾ ਆਪਾਂ ਦੇਖਿਆ ਸੀਗਾ SKM, ਉਹ ਉਸ ਵੇਲੇ 31-32 ਜਥੇਬੰਦੀਆਂ ਦਾ ਸੀਗਾ, ਤੇ ਉਸ ਤੋਂ ਬਾਅਦ ਫਿਰ ਟੁੱਟ ਗਿਆ ਇਹ ਜੀ। ਇੱਕ ਦੂਜੇ ਦਾ ਬੜਾ ਇਹਨਾਂ ਨੇ ਗੁੱਡਾ ਬੰਨਿਆ। ਡੱਲੇਵਾਲ ਸਾਹਿਬ ਹੋਰਾਂ ਨੇ ਤੇ ਸਵਾਲ ਹੀ ਬੜੇ ਤਕੜੇ ਚੱਕੇ ਸੀਗੇ, ਫੰਡਾਂ ਨੂੰ ਲੈ ਕੇ ਮੋਰਚੇ ਨੂੰ ਵੇਚਣ ਤੱਕ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਗਈਆਂ ਸਨ। ਤਾਂ ਉਸ ਤੋਂ ਬਾਅਦ ਇਹਨਾਂ ਦੀ ਫੁੱਟ ਪੈ ਗਈ। SKM ਇੱਕ ਗੈਰ ਰਾਜਨੀਤਿਕ ਬਣ ਗਿਆ, ਇੱਕ ਰਾਜੇਵਾਲ ਹੋਰਾਂ ਦਾ ਗਰੁੱਪ ਰਹਿ ਗਿਆ ਜੀ। ਹੁਣ ਇਹ ਵੇਖਿਆ ਜਾਊਗਾ ਕਿ ਕਿੰਨਾ ਕੁ ਸਾਥ ਮਿਲਦਾ ਹੈ, ਕਿਉਂਕਿ ਜੇ ਕੇਂਦਰ ਸਰਕਾਰ ਦੇ ਖਿਲਾਫ, ਕਿਉਂਕਿ ਇਹ ਜਿੰਨਾ ਕੁ ਆਪਾਂ ਨੂੰ ਸਮਝ ਪੈ ਰਿਹਾ ਹੈ ਇਹ ਰੂਪਰੇਖਾ ਵਾਲਾ ਪ੍ਰੋਗਰਾਮ, ਉਹਦੇ 'ਚ ਤੇ ਸਾਫ਼ ਆ ਕਿ MSP ਗਰੰਟੀ ਕਾਨੂੰਨ ਬਣਾਉਣ ਵਾਸਤੇ, ਜਿਹਦੀ ਆਪਾਂ ਗੱਲ ਹੁਣ ਪਿੱਛੇ ਵੀ ਕੀਤੀ ਆ, ਤੇ ਜਿਹੜੇ ਫਸਲਾਂ ਦੇ ਭਾਅ ਆ, ਡਾਕਟਰ ਸਵਾਮੀਨਾਥਨ ਕਮਿਸ਼ਨ ਦੇ ਜੋ ਸੀਗੇ ਸਿਫਾਰਿਸ਼ C2+ 50% ਫਾਰਮੂਲੇ ਦੇ ਤਹਿਤ ਜਿਹੜੇ ਆ ਉਹ ਦਿੱਤੇ ਜਾਣ। ਕਿਸਾਨਾਂ ਦਾ ਜਿਹੜਾ ਸਾਰਾ ਦਾ ਸਾਰਾ ਕਰਜ਼ਾ ਹੈ ਉਹ ਮਾਫ ਕਰ ਦਿੱਤਾ ਜਾਵੇ। ਤੇ ਇਸ ਤੋਂ ਇਲਾਵਾ ਦਿੱਲੀ ਅੰਦੋਲਨ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀਗੀਆਂ, ਹਾਂ ਕੀਤੀ ਗਈ ਸੀਗੀ, ਉਹਨਾਂ ਨੂੰ ਪੂਰੀਆਂ ਕਰਵਾਇਆ ਜਾਵੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਅਜੇ ਮਿਸ਼ਰਾ ਜਿਹੜਾ ਹੈਗਾ ਟੈਨੀ, ਉਹਨੂੰ ਬਰਖਾਸਤ ਕੀਤਾ ਜਾਵੇ ਤੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਵੇ। ਹੁਣ ਦੇਖੋ ਜਿਹੜੀ ਜ਼ਮਾਨਤ ਆ, ਜ਼ਮਾਨਤ ਤੇ ਕੋਰਟ ਨੇ ਰੱਦ ਕਰਨੀ ਹੈ, ਸਰਕਾਰ ਤੇ ਕੀ ਰੱਦ ਕਰ ਸਕਦੀ, ਉਹ ਤਾਂ ਕੋਰਟ ਦੀ ਲੜਾਈ ਹੈ ਜੀ। ਇੱਕ ਵਾਰੀ ਕੋਰਟ ਨੇ ਜਿਹੜੀ ਜ਼ਮਾਨਤ ਦਿੱਤੀ ਹੁੰਦੀ ਹੈ, ਬੜਾ ਮੁਸ਼ਕਿਲ ਕੰਮ ਹੈ ਜੀ, ਬਹੁਤ ਮੁਸ਼ਕਿਲ ਆ। ਹਾਂ, ਆ ਜਿਹੜਾ ਅਜੇ ਮਿਸ਼ਰਾ ਟੈਨੀ ਆ, ਇਹ ਤਾਂ ਹੁਣ ਬਰਖਾਸਤ ਕੀ ਕਰਾਉਂਗੇ? ਉਹ ਜਦ ਨੂੰ ਤੁਸੀਂ ਇਹ ਅੰਦੋਲਨ ਸ਼ੁਰੂ ਕਰਨਾ ਤਦ ਤੱਕ ਤੇ ਮਾਰਚ ਦੇ ਵਿੱਚ ਤੇ ਸਾਰਾ ਨੋਟੀਫਿਕੇਸ਼ਨ ਹੀ ਜਾਰੀ ਹੋ ਜਾਏਗਾ ਇਲੈਕਸ਼ਨ ਦਾ, ਉਦੋਂ ਤੱਕ ਤੇ ਸਾਰਾ ਕੁਝ ਐਲਾਨ ਹੋ ਜਾਣਾ। ਹੁਣ ਜਿਹੜਾ ਰਿਹਾ ਦੂਸਰਾ, ਤਾਂ ਉਹਦੇ ਵਾਸਤੇ ਵੇਖਿਆ ਜਾਏਗਾ ਕਿ ਕੀ ਸਰਕਾਰ ਤੋਂ ਦਬਾਅ ਪਾ ਕੇ ਇਹਨਾਂ ਮੰਗਾਂ 'ਚ ਮੰਨ ਲਓ, ਕਿਉਂਕਿ ਸਾਰੀਆਂ ਵੱਡੀਆਂ ਨੇ,
ਹੁਣ ਜੀ। ਤੁਸੀਂ ਕਰਜ਼ਾ ਦੇਖੋ, ਕਿਸਾਨ ਤੇ ਕਰਜ਼ਾ ਟੋਟਲ 20 ਲੱਖ ਕਰੋੜ ਦਾ ਹੈ ਇਸ ਵੇਲੇ ਇੰਡੀਆ 'ਚ। ਹੂੰ, ਹੂੰ, 20 ਲੱਖ ਕਰੋੜ, 20 ਲੱਖ ਕਰੋੜ ਤੁਸੀਂ ਮੈਨੂੰ ਦੱਸੋ ਕਿ ਕੀ ਗਵਰਨਮੈਂਟ ਮਾਫ ਕਰ ਸਕਦੀ ਹੈ? ਹੂੰ, ਤਾਂ ਕਹਿਣ ਦਾ ਮਤਲਬ ਕਿ ਇੱਕ ਦਬਾਅ ਐਸਾ ਬਣਾਇਆ ਜਾ ਸਕਦਾ ਹੈ ਕਿ ਜਿਵੇਂ ਮਨਮੋਹਨ ਸਿੰਘ ਸਰਕਾਰ ਨੇ ਕੀਤਾ ਸੀਗਾ ਕਿ ਥੋੜਾ ਕਰਜ਼ਾ ਮਾਫ ਕਰ ਦਿੱਤਾ ਜਾਵੇ ਤੇ ਉਹਦੇ ਨਾਲ ਇੱਕ ਮੈਸੇਜ ਜ਼ਰੂਰ ਜਾਵੇ ਕਿਸਾਨਾਂ ਦੀ ਜਿਹੜੀ ਹੈ ਨਾ, ਕਿ ਵੀ ਵਿਰੋਧਤਾ ਨਾ ਘੱਟੋ ਘੱਟ ਹੋਵੇ। ਕੀ ਐਸਾ ਫਾਰਮੂਲਾ ਲੱਭਿਆ ਜਾ ਸਕਦਾ ਹੈ? C2 ਪਲੱਸ 50%, ਇਹ ਕਾਫੀ ਔਖਾ ਕੰਮ ਹੈ, ਹੂੰ, ਹੂੰ, ਕਿਉਂਕਿ ਇਹਦੇ ਨਾਲ ਜਿਹੜਾ ਭਾਅ ਆ ਕਣਕ ਦਾ, ਜਿੱਦਾਂ ਮੇਰਾ ਇੱਕ ਅੰਦਾਜ਼ਾ ਹੈ ਕਿ ਅੱਜ ਜੇ ਮੰਨ ਲਓ 2200-2300 ਹੈ, ਤੇ ਉਹ ਜੇ ਵੇਖੀਏ C2 ਪਲੱਸ 50% ਤੇ ਤਾਂ ਘੱਟੋ ਘੱਟ 300 ਰੁਪਏ ਦਾ ਫਰਕ ਪੈ ਜਾਏਗਾ। ਮੇਰਾ ਇੱਕ ਅੰਦਾਜ਼ਾ ਹੈ, ਵੈਸੇ ਐਗਜ਼ੈਕਟ ਨਹੀਂ ਮੈਨੂੰ ਹੁਣ ਏਦਾਂ ਲੱਗਣਾ ਪਤਾ, ਪਰ ਮੇਰਾ ਇੱਕ ਅੰਦਾਜ਼ਾ ਹੈ ਕਿਉਂਕਿ ਮੈਂ ਫਾਰਮੂਲੇ ਸਾਰੇ ਪੜ੍ਹੇ ਹੋਏ ਆ। ਤਾਂ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਇੱਕ ਬਹੁਤ ਵੱਡਾ ਆਰਥਿਕ ਤੌਰ ਤੇ ਕਹਿ ਲਓ ਕਿ ਕਿਸਾਨਾਂ ਨੂੰ ਲਾਭ ਦੇ ਦਿੱਤਾ ਜਾਏਗਾ, ਪਰ ਉਹਦੇ ਵਾਸਤੇ ਪੈਸੇ ਦਾ ਇੰਤਜ਼ਾਮ। ਸੋ ਇਹ ਆ ਕਿ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ ਹੈ। ਤੇ ਜੀ। ਜਿਵੇਂ ਆਪਾਂ ਕਹਿ ਰਹੇ ਹਾਂ ਕਿ ਸਾਰੀਆਂ ਹੀ ਵੱਡੀਆਂ ਮੰਗਾਂ ਨੇ, ਬਹੁਤ ਵੱਡੀਆਂ ਮੰਗਾਂ ਨੇ, ਇਹਨਾਂ ਦੇ ਵਿੱਚੋਂ ਇੱਕ ਦਾ ਜਿਵੇਂ MSP ਦਾ ਗਰੰਟੀ ਕਾਨੂੰਨ ਜਿਹੜਾ ਉਹ ਆ ਜਾਵੇ, ਜਾਂ ਕੋਈ ਜਿੱਦਾਂ ਆਪਾਂ ਗੱਲ ਕਰਦੇ ਪਏ ਹਾਂ, ਹੂੰ, ਹੂੰ, ਵੈਸੇ ਕਾਲਪਨਿਕ ਗੱਲ ਹੀ ਆ ਕਿ ਭਾਈ ਕਰਜ਼ਾ ਜਿਹੜਾ ਥੋੜਾ ਮਤਲਬ ਕਿ ਸਾਰਾ ਤਾਂ ਨਹੀਂ, ਥੋੜਾ ਉਹਦੇ ਚੋਂ ਮਾਫ ਕੀਤਾ ਜਾ ਸਕੇ। ਹੂੰ, ਸੋ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਹੀ ਲੱਗਦਾ ਹੈ, ਜਿੰਨਾ ਕੁ ਮੈਂ ਇਹਨਾਂ ਦਾ ਦੇਖਿਆ ਹੋਣਾ, ਕਿ ਇਹੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੇਂਦਰ ਸਰਕਾਰ ਦੇ ਨਾਲ ਫਿਰ ਇੱਕ ਵਾਰੀ ਦੋ ਹੱਥ ਕਰਨ ਜਾਣਗੇ। ਤਾਂ ਉਹਦੀ ਰੂਪਰੇਖਾ ਜਿਹੜੀ ਅਖੀਰ ਦੇ ਵਿੱਚ ਹੋਏਗੀ, ਫਾਈਨਲ ਜਿਹੜਾ ਇਹਨਾਂ ਦਾ ਐਕਸ਼ਨ ਹੋਏਗਾ, ਉਹ ਤੇ ਇਹਨਾਂ ਦੋਨਾਂ ਪ੍ਰੋਗਰਾਮਾਂ ਚੋਂ ਨਿਕਲੇਗਾ ਕਿ ਕੀ ਕਰਨਾ ਨੇ। ਯਾਨੀ ਪਹਿਲਾਂ ਮਾਝੇ 'ਚ ਜੁਟਣਗੇ, ਫਿਰ ਉਸ ਤੋਂ ਬਾਅਦ ਇਕੱਠੇ ਹੋਣਗੇ ਮਾਲਵੇ 'ਚ, ਬਠਿੰਡੇ 'ਚ, ਟਿੱਬਿਆਂ ਵਾਲੇ ਇਲਾਕੇ 'ਚ, ਤੇ ਉਸ ਤੋਂ ਬਾਅਦ ਫਿਰ ਨਿਖਰ ਕੇ ਆਏਗੀ ਗੱਲ ਸਾਹਮਣੇ, ਕਿ ਨਿੱਤਰ ਕੇ ਆਏਗੀ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸ਼ਨ ਪ੍ਰੋਗਰਾਮ ਹੋਏਗਾ। ਜੀ, ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਆਪਾਂ ਸੁਰਿੰਦਰ ਬਾਂਸਲ ਦੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ DSP ਸੁਰਿੰਦਰ ਬਾਂਸਲ ਗ੍ਰਿਫਤਾਰ ਹੋ ਗਿਆ ਜੀ। ਸੁਰਿੰਦਰ ਬਾਂਸਲ ਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਪਰਸੋਂ ਛੱਡਿਆ ਇਹਨਾਂ ਨੇ ਕਿ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਆ, ਹੂੰ, ਹੂੰ, ਤੇ ਕੀ ਇਹਨਾਂ ਦਾ ਹਫਤਾ 3 ਦਿਨ ਦਾ ਹੁੰਦਾ ਅੱਜ ਕੱਲ ਪੁਲਿਸ ਵਾਲਿਆਂ ਦਾ? ਹੂੰ, ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕੀ ਕਰਨ ਡਏ ਨੇ। ਜੀ। ਅੱਛਾ, ਗੱਲ ਇਹ ਆ ਕਿ ਜਿੱਦਣ ਇਹਨਾਂ ਨੇ ਬਾਂਸਲ ਨੂੰ ਛੱਡਿਆ ਇਹ ਕਹਿ ਕੇ ਕਿ ਸੁਪਰੀਮ ਕੋਰਟ ਦੇ ਮੁਤਾਬਕ ਜੀ ਗੱਲ ਇਹ ਆ ਕਿ ਹਫਤੇ ਦਾ ਨੋਟਿਸ ਦੇਣਾ ਲਾਜ਼ਮੀ ਸੀ, ਤੇ ਉਸੇ ਦਿਨ ਇਹਨਾਂ ਨੇ ਆਪਣਾ ਇੱਕ SHO ਫੜਿਆ ਸੀਗਾ ਜੀ, ਦੁਆਬੇ ਦੇ ਵਿੱਚ। ਜੀ। ਇਸੇ ਥਾਣੇ ਦੇ ਵਿੱਚ ਹੀ ਕੁਝ ਪੁਲਿਸ ਕਰਮਚਾਰੀਆਂ ਤੇ ਪਰਚਾ ਦਰਜ ਆ। ਈਵਨ ਦੈਟ ਐਸੇ ਸਰਕਾਰ 'ਚ DSP ਲਖਵੀਰ ਨੂੰ ਇਹਨਾਂ ਨੇ ਫੜਿਆ ਸੀਗਾ ਹੂੰ, ਹੂੰ, ਬਗੈਰ ਕਿਸੇ ਨੋਟਿਸ ਤੋਂ। ਤਾਂ ਕਹਿਣ ਦਾ ਮਤਲਬ ਇਹ ਕਿ ਸਾਨੂੰ ਬੜੀ ਇਹ ਵਿਚਿੱਤਰ ਜੀ ਗੱਲ ਲੱਗੀ, ਕਿਉਂਕਿ ਬਾਂਸਲ ਬਾਰੇ ਜੇ ਤੁਸੀਂ ਸੁਣੋਗੇ, ਇਹ ਕਿਸ ਤਰ੍ਹਾਂ ਦਾ ਅਫਸਰ ਆ। ਇਹ ਇੱਥੇ SHO ਜਦੋਂ ਰਿਹਾ ਉਦੋਂ ਵੀ ਪੁਆੜੇ ਹੱਥਾਂ ਹੀ ਸੀਗਾ। ਜੀ। ਦੱਸਦੇ ਆ ਕਿ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਤੈਨਾਤੀ ਸੀ, ਇੱਕ ਭਾਈਚਾਰੇ ਦੇ ਔਰਤਾਂ ਪ੍ਰਤੀ ਬੋਲੀ ਤੋਂ ਇਹਨੂੰ ਉੱਥੇ ਮਾਫੀ ਮੰਗਣੀ ਪਈ ਸੀ ਉਸ ਟਾਈਮ। ਉਸ ਤੋਂ ਬਾਅਦ ਹੁਣ ਜੇ ਇਹਦੇ ਕਿਸੇ ਤੁਸੀਂ ਹੋਰ ਛੱਡੋ, ਇਹ ਤੇ ਉਹ ਅਫਸਰ ਆ ਜਿਹਨੇ ਸਾਰੀ ਫੋਰਸ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਸੀਗਾ। ਇੱਕ ਵਿਧਾਇਕ ਦੀ ਕਾਰ ਚਲਾਉਂਦਾ ਜਾਂਦਾ ਸੀ ਜਿਵੇਂ ਉਹਦਾ ਚਾਕਰ ਲੱਗਾ ਹੋਵੇ। ਹੂੰ, 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 ਜੀ, 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 ਬਿਲਕੁਲ। ਇਹ ਉਹ ਆ DSP। ਹੂੰ, ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਗੱਡੀ ਡਰਾਈਵ ਕਰ ਰਿਹਾ ਸੀ, ਉਹ ਵੀ ਵਰਦੀ ਪਾ ਕੇ। ਹੂੰ, ਲੋਕਾਂ ਨੇ ਲਾਹਨਤ ਇੰਨੀ ਪਾਈ ਇਹਨੂੰ ਕਿ ਬਈ ਜੇ ਤੂੰ ਵਾਲਾ ਹੀ ਤੈਨੂੰ ਚਾਅ ਆ, ਇਹਦੇ ਨਾਲ ਪੱਕਾ ਡਰਾਈਵਰ ਹੀ ਲੱਗ ਜਾ, DSP ਦੀ ਵਰਦੀ ਟੰਗ ਦੇ। ਹੂੰ, ਇਹਨੂੰ ਜੀ। ਕਿਸੇ ਨੇ ਪੁੱਛਿਆ ਹੀ ਨਹੀਂ। ਬਥੇਰਾ ਕੁਛ ਇਹਦੀ ਪ੍ਰਾਪਰਟੀਆਂ ਤੇ ਸਵਾਲ ਉੱਠਦੇ ਨੇ। ਅੱਛਾ, ਫਿਰ ਇਹਨੇ ਇੱਕ ਚਿੱਠੀ ਲਿਖ ਦਿੱਤੀ ਪਿੱਛੇ ਜੇ ਕਿ ਜੀ SHO ਫਲਾਣੇ ਜਿਹੜੇ ਆ ਇਹ ਦੇਸ਼ ਦੇ ਦੁਸ਼ਮਣਾਂ ਨਾਲ ਰਲੇ ਆ, ਤਸਕਰਾਂ ਨਾਲ ਰਲੇ ਆ, ਗੈਂਗਸਟਰਾਂ ਨਾਲ ਰਲੇ ਆ। ਉਹ ਚਿੱਠੀ ਪਾ ਕੇ ਤੇ ਆਪ ਬਣ ਗਿਆ ਇਹ ਬੜਾ ਜਾਂਬਾਜ਼। ਹੂੰ, ਹੂੰ, ਪਰ ਬਾਅਦ ਦੇ ਵਿੱਚ ਜਦੋਂ ਗੱਲ ਦੇਣੀ ਆਈ ਤੇ ਜਰਕ ਗਿਆ। ਹੂੰ, ਤਾਂ ਇਹ ਸਾਰੀਆਂ ਇਹਦੀਆਂ ਹਰਕਤਾਂ ਸੀਗੀਆਂ। ਹੁਣ ਇੱਕ ਸੂਤਾ ਫਸ ਗਿਆ, ਏਜੰਟ ਰੱਖਿਆ ਸੀ। ਅੱਛਾ, ਜਿਹੜੇ ਬੰਦੇ ਨੂੰ ਨਾਲ ਰੱਖਿਆ, ਜੀ। ਜਿਹਦੇ ਥਰੂ ਇਹ ਫੜਿਆ ਗਿਆ, ਹੂੰ, ਹੂੰ, ਜਿਹਦੇ ਮੋਬਾਈਲ ਦੇ ਵਿੱਚ ਰਿਕਾਰਡਿੰਗਾਂ ਸੀਗੀਆਂ, ਉਹ ਗਰਮੇਜ ਆ। ਤੇ ਠੀਕ ਹੈ। ਉਹ ਖੁਦ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਗਾੜੀ ਬੰਦਾ ਸੀਗਾ। ਉਹਦੇ ਤੇ ਦੋਸ਼ ਲਾਇਆ ਸੀ ਇੱਕ ਬੀਬੀ ਨੇ ਕਿ ਮੈਨੂੰ ਆਂਦਾ ਸੀਗਾ ਕਿ ਤੈਨੂੰ
ਟੀਟੀ ਆ ਜਿਹੜੇ ਆਪਾਂ ਗੱਡੀ 'ਚ ਵੇਖਦੇ ਆ, ਟੀਸੀ ਵੈਸੇ ਹੁੰਦੇ ਆ, ਕਿ ਮੈਂ ਲਵਾ ਦਿਆਂਗਾ ਤੇ 6-7 ਲੱਖ ਦੀ ਠੱਗੀ ਕਰ ਗਿਆ। ਇਹਦੇ ਕੋਲ ਕੇਸ ਸੀ ਬਾਂਸਲ ਕੋਲ, ਤੇ ਇਹਨੇ ਉਹਦੀ ਮਤਲਬ ਕਿ ਕਰਤੀ ਖਲਾਸੀ ਕਰ ਦਿੱਤੀ, ਤੇ ਮੁੜ ਕੇ ਉਹਨੂੰ ਕਿਹਾ ਕਿ ਤੂੰ ਜਾਣਾ ਕਿੱਥੇ, ਤੂੰ ਤੇ ਬੰਦਾ, ਇਹੋ ਜਿਹੇ ਬੰਦੇ ਪਾਰਕੂ ਬੜੇ ਹੁੰਦੇ ਨੇ ਜੀ, ਨਾਲ ਹੀ ਉਹਨੂੰ ਰੱਖ ਲਿਆ, ਤੇ ਉਹ ਰਿਕਾਰਡਿੰਗ ਵਾਇਰਲ ਹੋ ਗਈ। ਤੇ ਫਿਰ ਇਸ ਤੋਂ ਇਲਾਵਾ ਟ੍ਰਾਂਜੈਕਸ਼ਨਾਂ ਹੋਈਆਂ ਸੀ, ਫਸ ਗਿਆ ਦੇ ਖਿਲਾਫ, ਮਤਲਬ ਕਿ ਐਵੀਡੈਂਸ ਨਿਕਲ ਆਇਆ। ਹਾਲਾਂਕਿ ਇਹਨੂੰ ਛੱਡਣ ਵਾਲਾ ਮੈਨੂੰ ਨਹੀਂ ਲੱਗਿਆ ਵੀ ਇਹ ਕਿੱਦਾਂ ਇਹ ਸਾਰਾ ਕੁਝ ਕੀਤਾ। ਤੇ ਉਸ ਤੋਂ ਬਾਅਦ ਹੁਣ ਫਿਰ ਅੱਜ ਖਬਰ ਆ ਗਈ ਆ ਕਿ ਇਹਨੂੰ ਗ੍ਰਿਫਤਾਰ ਕਰ ਲਿਆ। ਸੋ ਪਰਚਾ ਤੇ ਪਹਿਲਾਂ ਹੀ ਕੱਟਿਆ ਹੋਇਆ ਸੀਗਾ। ਉਹ 7 ਦਿਨ ਦੇ ਨੋਟਿਸ ਵਾਲਾ ਇਹਨਾਂ ਦਾ ਫਾਰਮੂਲਾ ਸਾਡੀ ਤੇ ਸਮਝ ਨਹੀਂ ਪਿਆ। ਖੈਰ, ਜੇ ਬਾਂਸਲ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਹੋ ਜਾਵੇ, ਇੱਕ ਤੇ ਪ੍ਰਾਪਰਟੀਆਂ ਵਾਲਾ ਮਸਲਾ, ਠੀਕ ਹੈ ਤੇ ਜੀ, ਇੱਕ ਜਿਹੜੇ ਕੇਸ ਹੁਣ ਤੱਕ ਇਹਨੇ ਵੇਖੇ ਆ ਵੱਡੇ ਕੇਸ, ਤੇ ਇਹ ਸਾਰਾ ਕੁਝ ਨਿਕਲ ਆਏਗਾ। ਇਹ ਨਹੀਂ ਨਿਕਲੇਗਾ, ਇਹਦੇ ਸਿਰ ਉੱਤੇ ਬੈਠੇ ਜਿਹੜੇ ਵੱਡੇ ਕੁਝ ਹੈਗੇ ਆ ਉਹ ਵੀ ਨੰਗੇ ਹੋ ਜਾਣਗੇ, ਜੇਕਰ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇ। ਜੀ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਫੇਰ ਵਾਪਰੀ ਹੈ ਜੀ ਕਿਤੇ? ਦੇਖੋ, ਇਹ ਤੇ ਮੰਦਭਾਗੀ ਗੱਲ ਆ। ਭੂਲਪੁਰ ਪਿੰਡ ਹੈ ਜਿਹੜਾ ਟਾਂਡਾ ਦੇ ਲਾਗੇ, ਜੀ, ਉੱਥੇ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਸੀਗੀ, ਉਹਦਾ ਦੋਸ਼ ਵੀ ਇੱਕ ਬਜ਼ੁਰਗ ਪਾਠੀ ਤੇ ਲੱਗਾ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਦੇ ਆ ਕਿ ਇਹਨੇ ਆਪਣੇ ਘਰੇ ਅਖੰਡ ਪਾਠ ਸਾਹਿਬ ਰਖਵਾਇਆ ਸੀਗਾ, ਤੇ ਇਸ ਦਰਮਿਆਨ 14 ਅੰਗਾਂ ਨੂੰ ਉਸਨੇ ਨੁਕਸਾਨ ਪਹੁੰਚਾਇਆ। ਹੁਣ ਇਹ ਹਰਕਤਾਂ ਜਿਹੜੀਆਂ ਕਰਦੇ ਪਏ ਆ, ਜਾਂ ਇਹ ਸਾਰਾ ਕੁਛ ਹੈ ਜਿਹੜਾ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਕਹੀਏ। ਬਜ਼ੁਰਗ ਵੀ ਆ, ਪਾਠੀ ਵੀ ਆ ਜੀ। ਆ ਥੋੜੇ ਦਿਨ ਪਹਿਲਾਂ ਕੀ ਹੋਇਆ ਸੀ, ਇੱਕ ਜਵਾਕ ਨੇ ਕੀਤੀ ਬੇਅਦਬੀ। ਇਹ ਸਮਝ ਨਹੀਂ ਆਉਂਦੀ ਇਹਨਾਂ ਨੂੰ ਕੀ ਹੋ ਗਿਆ। ਆ ਇੱਕ ਨੇ ਪਰਸੋਂ ਚੌਥ ਹੀ ਬੇਅਦਬੀ ਕੀਤੀ, ਉਹ ਫੜਿਆ ਗਿਆ, ਆਖੇ ਜੀ ਮੈਂ ਨਿਤ ਪਾਠ ਕਰਦਾ ਸੀਗਾ ਪਰ ਮੈਨੂੰ ਕੰਮ ਨਹੀਂ ਮਿਲ ਰਿਹਾ। ਲਓ ਦੱਸੋ, ਕਰ ਲਓ ਗੱਲ। ਇਹ ਨਵਾਂ ਹੀ ਕੰਮ ਚੱਲ ਪਿਆ। ਸੋ ਇਹਦੇ 'ਚ ਹਾਲੇ ਪਤਾ ਨਹੀਂ ਲੱਗਿਆ ਕਿ ਇਹਦੀ ਕੀ ਮਨਸ਼ਾ ਸੀ, ਕੀ ਭਾਵਨਾ ਸੀ। ਕਈ ਵਾਰ ਇੱਕ ਮਾਮਲਾ ਅੱਗੇ ਪੰਜਾਬ 'ਚ ਇਸ ਤਰ੍ਹਾਂ ਦਾ ਵਾਪਰ ਚੁੱਕਿਆ ਹੈ ਕਿ ਜਿੱਥੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ 2 ਸੇਵਾਦਾਰਾਂ ਦੀ ਟਸਲਬਾਜ਼ੀ ਸੀ, ਉਹ ਇੱਕ ਦੂਜੇ ਨੂੰ ਫਸਾਉਣ ਲਈ ਇਹ ਸਾਰਾ ਕੁਝ ਹੋਇਆ ਸੀ। ਹੁਣ ਹਾਲ ਦੀ ਘੜੀ ਤੇ ਨਹੀਂ ਪਤਾ ਲੱਗਿਆ ਕਿ ਇਹਦੀ ਮਨਸ਼ਾ ਜਾਂ ਇਹਦੀ ਭਾਵਨਾ ਕੀ ਸੀਗੀ, ਪਰ ਬੇਅਦਬੀ ਵਾਲੀ ਇੱਕ ਹੋਰ ਘਟਨਾ ਜਿਹੜੀ ਆ ਉਹ ਪੰਜਾਬ ਦੀ ਧਰਤੀ ਤੇ ਵਾਪਰੀ ਆ। ਬੜੀ ਦੁਖਦ ਗੱਲ ਆ। ਪਤਾ ਨਹੀਂ ਲੋਕ ਇੰਨੇ ਕਿਉਂ ਗਿਰ ਗਏ ਆ, ਕਿਉਂ ਜ਼ਮੀਰ ਇਹਨਾਂ ਦੀ ਮਰ ਗਈ ਆ, ਕਿਉਂ ਇਹਨਾਂ ਨੂੰ ਇਹ ਸੋਝਾ ਨਹੀਂ ਆਉਂਦੀ। ਅਸਲ ਵਿਅਕਤੀ ਤੇ ਕਿਸੇ ਵੀ ਧਰਮ ਦੀ ਬੇਰੁਮਤੀ ਦਾ ਸੋਚ ਹੀ ਨਹੀਂ ਸਕਦਾ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ। ਪਰ ਇਹ ਆਪਣੇ ਧਰਮ ਦੇ ਆਪਣੇ ਜਿਹੜੇ ਪਾਵਨ ਗ੍ਰੰਥ ਨੇ, ਪਵਿੱਤਰ ਬਾਣੀ ਹੈ, ਉਹਨਾਂ ਦੇ ਨਿਰਾਦਰ ਬੇਹੁਰਮਤੀ ਕਰੀ ਜਾਂਦੇ ਆ। ਪਤਾ ਨਹੀਂ ਕਿੱਥੇ ਜਾਣ ਦੇਣੀ ਇਹਨਾਂ ਨੇ ਜੀ। ਤੇ ਕਾਂਗਰਸੀ ਐਮਪੀ ਦੇ ਟਿਕਾਣਿਆਂ ਤੋਂ ਕਹਿੰਦੇ ਮਿੰਟੂ ਜੀ ਹੁਣ ਤੱਕ 350 ਕਰੋੜ ਮਿਲ ਚੁੱਕੇ, ਤੇ ਉਧਰ ਲੋਕ ਸਭਾ ਦੇ ਵਿੱਚ ਵੀ ਇਹਦੇ ਨਾਂ ਤੇ ਕਾਫੀ ਹੰਗਾਮਾ ਹੋਇਆ ਜੀ ਇਹਦੇ ਕਰਕੇ। ਨਹੀਂ, ਹੰਗਾਮਾ ਤੇ ਫਿਰ ਹੋਏਗਾ ਹੀ ਨਾ। ਕਿਸੇ ਐਮਪੀ ਦੇ ਘਰੋਂ 350 ਕਰੋੜ ਰੁਪਈਆ ਮਿਲ ਜਾਣਾ ਜੀ। ਅੱਛਾ, ਹੈ ਉਹ ਕਾਂਗਰਸੀ ਆ। ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸ ਦੇਵਾਂ, ਇਹ ਉਹ ਕਾਂਗਰਸੀ ਨੇ ਜੀ, ਇਹਨਾਂ ਦਾ ਇਲਾਕਾ ਹੈਗਾ ਲੋਰ ਦੱਗਾ। ਇੰਦਰਾ ਗਾਂਧੀ ਜਦੋਂ ਆਪਣੇ ਟਾਈਮ ਉੱਥੇ ਪ੍ਰਚਾਰ ਕਰਦੀ ਹੁੰਦੀ ਸੀ, ਉਹ ਇਹਨਾਂ ਦੇ ਘਰੇ ਠਹਿਰਦੀ ਹੁੰਦੀ ਸੀ ਜਾ ਕੇ ਜੀ। ਇਹ ਅੱਜ ਦੇ ਐਸੇ ਨਹੀਂ ਹੈ, ਪਰ ਇਹ ਕਿਵੇਂ ਇਸ ਤਰ੍ਹਾਂ ਬਣੇ ਆ, ਉਹ ਹੁਣ ਕਹਾਣੀ ਖੁੱਲ ਗਈ ਆ। ਇਹ ਜਿਹੜਾ ਸਾਹੂ ਆ ਨਾ, ਸਾਹੂ ਦੇ ਮਤਲਬ ਕਿ ਸ਼ੁਰੂ ਤੋਂ ਹੀ ਵੈਸੇ ਥੈਲੀਆਂ ਵੱਡੀਆਂ ਸੀ, ਤੇ ਤਾਂ ਹੀ ਤੇ ਹੁਣ ਥੈਲਾ ਵੀ ਵੱਡਾ ਹੋ ਗਿਆ। ਰਾਜ ਸਭਾ ਦਾ ਮੈਂਬਰ ਆ, ਨਾਲ ਸ਼ਰਾਬ ਦੇ ਕਾਰੋਬਾਰ ਆ 3 ਸਟੇਟਾਂ 'ਚ ਜੀ। ਸੋ ਇਸ ਕਰਕੇ ਇਹ ਖਬਰ ਇੱਕ ਬਹੁਤ ਵੱਡੀ ਖਬਰ ਆ ਕਿ ਜਿਹੜਾ ਬੰਦਾ ਆਪਣੀ ਆਮਦਨ ਡਿਕਲੇਅਰ ਕਰਦਾ 34 ਕਰੋੜ ਰੁਪਈਆ ਦਾ, ਮੈਂ ਹਲਫਨਾਮਾ ਕੱਢ ਕੇ ਵੇਖਿਆ ਸੀਗਾ, 34 ਕਰੋੜ, ਤੇ ਉਹਦੇ ਟਿਕਾਣਿਆਂ ਤੋਂ ਮਿਲ ਰਿਹਾ 350 ਕਰੋੜ। 350 ਕਰੋੜ ਹਜ਼ੂਰ ਹੁਣ ਤੱਕ ਦੀ ਸਭ ਤੋਂ ਵੱਡੀ ਨਗਦ ਰਿਕਵਰੀ ਆ ਇੰਡੀਆ 'ਚ, ਰਿਕਾਰਡ ਆ ਜੀ। ਕਿਉਂਕਿ ਇਸ ਤੋਂ ਪਹਿਲਾਂ ਜਿੰਨਾ ਕੋ ਮੈਨੂੰ ਯਾਦ ਆ 257 ਕਰੋੜ ਬਰਾਮਦ ਕੀਤਾ ਸੀਗਾ GST ਇੰਟੈਲੀਜੈਂਸ ਨੇ ਇੱਕ ਇਤਰ ਦੇ ਵਪਾਰੀ ਤੋਂ ਕਾਨਪੁਰ 'ਚ 2019। ਤੇ ਜਾਂ ਇੱਕ ਹੋਰ ਰਿਕਵਰੀ ਸੀ, ਉਹ ਇਨਕਮ ਟੈਕਸ ਵਾਲਿਆਂ ਕੀਤੀ ਸੀਗੀ 163 ਕਰੋੜ ਦੀ, ਉਹ ਸਾਊਥ 'ਚ ਸੀਗੀ, ਸ਼ਾਇਦ ਤਾਮਿਲਨਾਡੂ 'ਚ।
ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਤੱਕ ਦੀ ਏਡੀ ਵੱਡੀ ਰਿਕਵਰੀ ਆ ਕਿ ਇਹ 500 ਕਰੋੜ ਤੱਕ ਵੀ ਅਪੜ ਸਕਦੀ ਆ। ਜੀ। ਨੋਟਾਂ ਵਾਲੀਆਂ ਮਸ਼ੀਨਾਂ ਤੇ ਮਾਰਦੀਆਂ ਪਈਆਂ ਨੇ ਚੀਕਾਂ, ਨੋਟ ਗਿਣੇ ਨਹੀਂ ਹੁੰਦੇ। ਸੋ ਇਸ ਕਰਕੇ ਇਹ ਕਾਂਗਰਸੀ ਹੁਣ ਕੀ ਬੋਲਣਗੇ, ਰੌਲਾ ਤੇ ਫਿਰ ਪੈਣਾ ਹੀ ਆ। ਭਾਜਪਾ ਵਾਲਿਆਂ ਦਾ ਦਾ ਫੱਬ ਜਾਂਦਾ ਇਹੋ ਜਿਹੇ ਮੁੱਦੇ ਤੇ। ਕਿਆ ਵੇਖੋ ਜੀ, ਅਸੀਂ ਸੱਚੇ ਪਿੱਟਦੇ ਹਾਂ ਨਾ, ਕਿਵੇਂ ਇਹਨਾਂ ਨੇ ਕਬੀਰ ਦੇ ਖਜ਼ਾਨੇ ਜੋੜੇ ਆ। ਇਹ ਹੁਣ ਪਤਾ ਨਹੀਂ ਹੈ, ਇਹ ਇੱਕ ਸਟੇਟ ਚੋਂ ਪੈਸਾ ਇਕੱਠਾ ਕੀਤਾ, 2 ਸਟੇਟਾਂ ਚੋਂ ਇਕੱਠਾ ਕੀਤਾ, ਕਿੱਥੋਂ ਕੀਤਾ। ਪਰ ਇੰਨੇ ਨੋਟ ਆ, ਜੇ ਮੈਂ ਹਿਸਾਬ ਲਾਉਣਾ ਕਿ ਕਿਸੇ ਗਰੀਬ ਨੂੰ ਘਰ ਬਣਾ ਕੇ ਦੇਣਾ ਹੋਵੇ ਛੋਟਾ ਜਿਹਾ, ਤੇ ਉਹ ਪੈਸਿਆਂ ਦੀਆਂ ਕੰਧਾਂ ਹੀ ਹੋ ਜਾਣਗੀਆਂ, ਨੋਟਾਂ ਦੀਆਂ ਕੰਧਾਂ ਹੋ ਜਾਣਗੀਆਂ ਜੀ। ਸੋ ਇੰਨਾ ਵੱਡਾ ਸਰਮਾਇਆ ਸੀਗਾ। ਬਹੁਤ ਹੀ ਵੱਡੀ ਰਿਕਵਰੀ ਆ। ਕਮਾਲ ਦੀ ਗੱਲ ਹੈ ਕਿ ਇੰਨਾ ਨਗਦ ਪੈਸਾ 350 ਕਰੋੜ ਹੁਣ ਤੱਕ, ਤੇ ਅੰਦਾਜ਼ਾ ਹੈ ਕਿ 500 ਕਰੋੜ ਤੱਕ ਵੀ ਇਸ ਨੂੰ ਜਾ ਸਕਦੀ ਹੈ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਦੱਖਣ ਪੂਰਬੀ ਇੰਗਲੈਂਡ ਦੇ ਕਸਬੇ ਦੇ ਵਿੱਚ ਬਜ਼ੁਰਗ ਸਿੱਖ ਨੂੰ ਅੱਲੜ ਮੁੰਡਿਆਂ ਦੇ ਇੱਕ ਗਰੁੱਪ ਵੱਲੋਂ ਕੁੱਟਮਾਰ ਕਰਨ ਵਾਲੀ ਨਫ਼ਰਤੀ ਅਪਰਾਧ ਦੀ ਘਟਨਾ ਦੇ ਸਬੰਧ ਦੇ ਵਿੱਚ 14 ਸਾਲਾਂ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਟੇਮਜ਼ ਵੈਲੀ ਪੁਲਿਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਗ੍ਰਿਫਤਾਰ ਕੀਤੇ ਗਏ ਇਸ ਨੌਜਵਾਨ ਨੂੰ ਅਗਲੇ ਸਾਲ ਫਰਵਰੀ ਤੱਕ ਪੁਲਿਸ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। 21 ਨਵੰਬਰ ਨੂੰ ਇੰਦਰਜੀਤ ਸਿੰਘ, ਜਿਹੜੇ ਕਿ 58 ਸਾਲ ਦੇ ਨੇ, ਉਹਨਾਂ ਦੇ ਸਲੋ ਦੇ ਲੈਂਗਲੇ ਮੈਮੋਰੀਅਲ ਪਾਰਕ ਦੇ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਨੂੰ ਇਹਨਾਂ ਨੌਜਵਾਨਾਂ ਦੇ ਇੱਕ ਗਰੁੱਪ ਨੇ ਘੇਰ ਲਿਆ ਸੀ। 13 ਤੋਂ 16 ਸਾਲ ਦੀ ਵਿਚਕਾਰ ਦੀ ਉਮਰ ਦੇ ਇਹਨਾਂ ਮੁੰਡਿਆਂ ਨੇ ਇੰਦਰਜੀਤ ਸਿੰਘ ਨੂੰ ਕਾਫੀ ਗਲਤ ਸ਼ਬਦ ਬੋਲੇ, ਅਪਸ਼ਬਦ ਬੋਲੇ ਤੇ ਉਹਨਾਂ ਦੇ ਨਾਲ ਖਿੱਚ-ਧੂ ਵੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਸੀ। ਹੁਣ ਟੇਮਜ਼ ਵੈਲੀ ਪੁਲਿਸ ਨੇ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਹੈ, ਘਟਨਾ ਦੇ ਬਾਰੇ, ਕਿ ਇਸ ਸਬੰਧ ਦੇ ਵਿੱਚ 14 ਸਾਲਾ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਲੀ ਖਬਰ ਦੇ ਵੱਲ ਵਧੀਏ। ਪਾਕਿਸਤਾਨ ਦੇ ਨਾਲ ਸੰਬੰਧ ਰੱਖਣ ਵਾਲੇ ਸਾਈਬਰ ਕ੍ਰਾਈਮ ਸਿੰਡੀਕੇਟ ਦਾ ਹਿੱਸਾ 4 ਵਿਅਕਤੀਆਂ ਨੂੰ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੇ ਪੰਜਾਬ ਦੇ ਇੱਕ ਵਿਅਕਤੀ ਦੇ ਨਾਲ 1,63,000 ਰੁਪਏ ਦੀ ਠੱਗੀ ਮਾਰੀ ਸੀ ਤੇ ਅਪਰਾਧ ਦੇ ਵਿੱਚ ਵਰਤੇ ਗਏ ਫੋਨ ਨੰਬਰ ਦੀ ਘੋਖ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਨੱਪ ਲਿਆ। ਪੁਲਿਸ ਨੇ ਉਹਨਾਂ ਦੇ ਕੋਲੋਂ 10 ਮੋਬਾਈਲ ਫੋਨ, 36 ਸਿਮ ਕਾਰਡ, 37 ਡੈਬਿਟ ਅਤੇ ਕ੍ਰੈਡਿਟ ਕਾਰਡ, 12 ਪਾਸਬੁੱਕ ਅਤੇ ਚੈੱਕਬੁੱਕ, ਦੁਪਹੀਆ ਵਾਹਨ, 4 ਪਹੀਆ ਵਹੀਕਲ ਤੇ ਹੋਰ ਸਮਾਨ ਬਰਾਮਦ ਕੀਤਾ। ਮੁਲਜ਼ਮਾਂ ਦੀ ਉਮਰ 19 ਤੋਂ ਲੈ ਕੇ 25 ਸਾਲ ਹੈ। ਇਹਨਾਂ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 105 ਕਿਲੋਮੀਟਰ ਦੂਰ ਕੋਰਾ ਖੇਤਰ ਦੇ ਇਲਾਕੇ ਦੇ ਵਿੱਚੋਂ ਗ੍ਰਿਫਤਾਰ ਕੀਤਾ। ਮੁਲਜ਼ਮਾਂ ਨੇ ਮੰਨਿਆ ਕਿ ਉਹ ਪਾਕਿਸਤਾਨੀ ਹੈਂਡਲਰ ਦੇ ਅਧੀਨ ਕੰਮ ਕਰ ਰਹੇ ਸਨ। ਪੁਲਿਸ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਪੈਸਾ ਸਾਈਬਰ ਕ੍ਰਾਈਮ ਦੇ ਲਈ ਸੀ ਜਾਂ ਕਿਸੇ ਹੋਰ ਮਕਸਦ ਦੇ ਲਈ। 28 ਨਵੰਬਰ ਨੂੰ ਪੰਜਾਬ ਦੇ ਵਿੱਚ 1,63,000 ਰੁਪਏ ਦੀ ਆਨਲਾਈਨ ਧੋਖਾਧੜੀ ਕੀਤੀ ਗਈ ਸੀ ਅਤੇ ਫੋਨ ਨੰਬਰ ਝਾਰਖੰਡ ਦੇ ਵਿੱਚ ਕਿਸੇ ਥਾਂ ਦੇ ਨਾਲ ਜੁੜਿਆ ਹੋਇਆ ਲੱਭਿਆ ਗਿਆ ਸੀਗਾ। ਸੂਚਨਾ ਮਿਲਣ ਤੋਂ ਬਾਅਦ ਨੰਬਰ ਕੋਰਾ ਦੇ ਇਲਾਕੇ ਦੇ ਵਿੱਚ ਹੋਣ ਦਾ ਪਤਾ ਲੱਗਿਆ ਸੀ। ਪਹਿਲਾਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਬਾਅਦ ਦੇ ਵਿੱਚ 2 ਹੋਰ ਗ੍ਰਿਫਤਾਰ ਕਰ ਲਏ ਗਏ। ਪੰਜਾਬ ਪੁਲਿਸ ਵੱਲੋਂ ਸੜਕ ਹਾਦਸਿਆਂ ਤੇ ਨੱਥ ਪਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਸ ਦੇ ਬਾਵਜੂਦ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਇਹਨਾਂ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ ਰਿਕਾਰਡ ਬਿਊਰੋ ਆ, ਉਹਦੇ ਵੱਲੋਂ ਸਾਲ 2022 ਦੀ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਸਾਲ 2021 ਦੇ ਵਿੱਚ ਤੇ 22 ਦੇ ਵਿੱਚ ਪੰਜਾਬ ਦੇ ਵਿੱਚ ਵਾਪਰੇ ਸੜਕ ਹਾਦਸਿਆਂ ਦੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਜ਼ਖਮੀਆਂ ਦੇ ਨਾਲੋਂ ਕਿਤੇ ਵੱਧ ਦਰਜ ਕੀਤੀ ਗਈ ਹੈ। ਹਰਿਆਣਾ ਦੇ ਵਿੱਚ ਵੀ ਹਾਦਸਿਆਂ ਦੀ ਦਰ ਪੰਜਾਬ ਦੇ ਨਾਲੋਂ ਵੱਧ ਹੈ। ਰਿਪੋਰਟ ਦੇ ਮੁਤਾਬਕ ਹਰਿਆਣਾ ਦੇ ਵਿੱਚ ਹਾਦਸਿਆਂ ਦੀ ਦਰ ਪੰਜਾਬ ਦੇ ਨਾਲੋਂ ਵੱਧ ਹੈ। ਹਰਿਆਣਾ ਦੇ ਵਿੱਚ ਸਾਲ 2021 ਦੇ ਵਿੱਚ 10,000 ਤੋਂ ਵੱਧ ਸੜਕ ਹਾਦਸੇ ਵਾਪਰੇ ਸਨ, ਜਦਕਿ 2022 ਦੇ ਵਿੱਚ ਇਹ ਅੰਕੜਾ 10,654 ਹੋ ਗਿਆ। ਹਰਿਆਣਾ ਦੇ ਵਿੱਚ ਸਾਲ 2021 ਦੇ ਦੌਰਾਨ ਸੜਕ ਹਾਦਸਿਆਂ ਦੇ ਵਿੱਚ 4,983 ਲੋਕਾਂ ਦੀ ਮੌਤ ਹੋਈ ਸੀ ਅਤੇ 7,972 ਜਾਣੇ ਜ਼ਖਮੀ ਹੋਏ ਸਨ। ਇਸੇ ਤਰ੍ਹਾਂ 2022 ਦੇ ਵਿੱਚ 5,228 ਮੌਤਾਂ ਹੋਈਆਂ ਨੇ ਅਤੇ 8,353 ਲੋਕ ਜ਼ਖਮੀ ਦੱਸੇ ਗਏ ਨੇ। ਮਰੇਲਕੋਟਲਾ ਦੇ ਵਿੱਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਹੈ। ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 6 ਦੇ ਅਧੀਨ ਪੈਂਦੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੀਆਂ ਕਰੀਬ 10 ਗਲੀਆਂ ਨੂੰ ਜੋੜਦੀਆਂ 2 ਮੁੱਖ ਸੜਕਾਂ ਦੇ ਅਧੂਰੇ ਛੱਡੇ ਨਿਰਮਾਣ ਕਾਰਜ ਨੂੰ ਵਿਧਾਇਕ ਡਾਕਟਰ ਮੁਹੰਮਦ ਜ਼ਮੀਲ ਉਰ ਰਹਿਮਾਨ ਅਤੇ ਵਾਰਡ ਦੇ ਕੌਂਸਲਰ ਨੇ ਅਲੱਗ-ਅਲੱਗ 2 ਦਿਨਾਂ ਦੇ ਵਿੱਚ ਇੱਕੋ ਥਾਂ ਤੋਂ ਸ਼ੁਰੂ ਕਰਵਾਉਣ ਦੀ ਰਸਮ ਨਿਭਾਈ ਹੈ। ਹਲਕਾ ਵਿਧਾਇਕ ਡਾਕਟਰ ਮੁਹੰਮਦ ਜ਼ਮੀਲ ਉਰ ਰਹਿਮਾਨ ਨੇ 9 ਦਸੰਬਰ ਨੂੰ ਕੰਮ ਸ਼ੁਰੂ ਕਰਵਾਉਣ ਦੀ ਰਸਮ ਨਿਭਾਈ ਅਤੇ ਅਗਲੇ ਦਿਨ 10 ਦਸੰਬਰ ਨੂੰ ਵਾਰਡ ਦੇ ਕੌਂਸਲਰ ਕਾਮਰੇਡ ਮੁਹੰਮਦ ਇਸਮਾਇਲ ਨੇ ਉਸੇ ਥਾਂ ਤੇ ਟੱਕ ਲਾ ਕੇ ਕੰਮ ਸ਼ੁਰੂ ਕਰਨ ਦੀ ਰਸਮ ਨਿਭਾਈ। ਲੋਕ ਪੁੱਛ ਰਹੇ ਨੇ ਕਿ ਜੇਕਰ ਇੱਕੋ ਕੰਮ ਹੈ ਤੇ ਇੱਕੋ ਥਾਂ ਹੀ ਟੱਕ ਲੱਗਣਾ ਤੇ ਫਿਰ 2 ਵਾਰੀ ਇਹਦਾ ਉਦਘਾਟਨ ਕਿਉਂ ਕੀਤਾ ਗਿਆ ਤੇ ਹੁਣ ਤੰਜ਼ ਦੇ ਤੌਰ ਤੇ ਲੋਕ ਕਹਿ ਰਹੇ ਨੇ ਕਿ ਪਹਿਲਾਂ 70 ਸਾਲਾਂ ਦੇ ਵਿੱਚ ਵੀ ਅਜਿਹਾ ਕੁਝ ਨਹੀਂ ਵਾਪਰਿਆ।
ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਤੁਸੀਂ ਨੈਸ਼ਨਲ ਜਿਹੜਾ ਮਨੁੱਖੀ ਅਧਿਕਾਰ ਦਿਵਸ ਹੈ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਆ, ਉਹਦੇ ਬਾਬਤ ਇੱਕ ਹਰਜੋਤ ਸਿੰਘ ਖਾਲਸਾ ਜੀ ਨੇ ਬਹੁਤ ਵਧੀਆ ਜਿਹੜੀ ਰਿਪੋਰਟ ਜਾਂ ਕਹਿ ਲਓ ਜਾਂ ਇੱਕ ਬਰੀਫ ਕੀਤਾ ਸੀਗਾ ਉਹ ਸਾਰੇ ਮਸਲਿਆਂ ਦੇ ਬਾਬਤ ਸਿੱਖ ਪਰਸਪੈਕਟਿਵ ਤੋਂ। ਜੇਕਰ ਤੁਸੀਂ ਨਹੀਂ ਸੁਣਿਆ ਤਾਂ ਉਹਨੂੰ ਸੁਣ ਕੇ ਜ਼ਰੂਰ ਦੇਖਿਓ। ਉਹਦੇ ਵਿੱਚ ਕਈ ਅਹਿਮ ਚੀਜ਼ਾਂ ਉਹਨਾਂ ਨੇ ਦੱਸੀਆਂ ਨੇ ਤੇ ਉਹਨਾਂ ਨੇ ਇਹ ਜਿਹੜਾ ਦਿਨ ਹੈ ਇਹਨੂੰ ਸਿੱਖ ਪਰਸਪੈਕਟਿਵ ਤੋਂ ਆਪਾਂ ਕਿੰਨੀ ਅਹਿਮੀਅਤ ਰੱਖਦਾ ਹੈ ਤੇ ਸਿੱਖਾਂ ਦੇ ਨਾਲ ਕੀ ਕੁਛ ਵਾਪਰਿਆ। ਇਹ ਜਿਹੜੀ ਵੀਡੀਓ ਆ ਉਹ ਤੁਹਾਨੂੰ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਮਿਲ ਜੂਗੀ। ਇਸ ਵੀਡੀਓ ਨੂੰ ਦੇਖਿਓ ਜ਼ਰੂਰ। ਬਹੁਤ ਸਾਰੀਆਂ ਗੱਲਾਂ ਸਿੱਖ ਪਰਸਪੈਕਟਿਵ ਤੋਂ ਇਹਦੇ ਵਿੱਚ ਐਡ ਕੀਤੀਆਂ ਗਈਆਂ ਨੇ। ਭਾਈ ਜਸਵੰਤ ਸਿੰਘ ਖਾਲੜਾ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਤੀਕਰ ਤੇ ਇਹਦੇ ਨਾਲ ਹੋਰ ਵੀ ਜਿੰਨੇ ਵਰਤਾਰੇ ਵਾਪਰੇ ਨੇ ਉਹਨਾਂ ਨੇ ਬੜੀ ਤਫਸੀਲ ਦੇ ਨਾਲ, ਬੜੀ ਡਿਟੇਲ ਦੇ ਨਾਲ ਇਹਦੇ ਉੱਤੇ ਜਿਹੜਾ ਉਹ ਚਾਨਣਾ ਪਾਇਆ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ।